कमेंट्स ਦੇ ਬਾਰੇ ਗੱਲ ਕਰਦੇ ਆ, ਅੱਛੇ ਵੀ ਔਰ ਬੁਰੇ ਵੀ। ਤੇ ਇਸ ਦੇ ਬਾਰੇ ਫਿਰ ਜਦੋਂ ਇਦਾਂ ਦੇ ਕਮੈਂਟਸ ਬੁਰੇ ਆਉਂਦੇ ਨੇ ਫਿਰ ਅਸੀਂ ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਭੈਣ ਜਾਂ ਭਾਈ ਨੇ ਕਮੈਂਟ ਕੀਤਾ ਕਿਹਾ ਕਿ ਉਹਦੀ ਮਾਂ ਨਹੀਂ ਹੈ, ਉਹਦੀ ਭੈਣ ਨਹੀਂ ਹੈ, ਉਹਦੀ ਬੀਵੀ ਨਹੀਂ ਹੈ, ਉਹਦੀ ਬੇਟੀ ਨਹੀਂ ਹੈਗੀ। ਤੇ ਅਸੀਂ ਨਹੀਂ ਬੁਰਾ ਮਨਾਇਆ ਸੀ, ਜੇ ਕਿਨੇ ਵੀ ਕਮੈਂਟਸ ਕੀਤੇ ਨਾ ਬੁਰੇ ਤੇ ਅਸੀਂ ਨਾ ਕਦੀ ਵੀ ਬਦਵਾ ਨਹੀਂ ਦੇਵਾਂਗੇ। ਇਨਸ਼ਾਅੱਲਾ ਅਸੀਂ ਦੁਆ ਹੀ ਦੇਵਾਂਗੇ। ਕਹਿੰਦੇ ਕਿ ਅਗਰ ਔਰਤ ਇਸ ਹਾਲਤ ਵਿੱਚ ਹੋਵੇ ਜੋ ਵੀ ਦੁਆ ਕਰੇ ਅੱਲਾਹ ਪਾਕ ਕਬੂਲ ਕਰਦਾ। ਪਰ ਸਾਡੇ ਦਿਲ 'ਚ ਹਮੇਸ਼ਾ ਸਾਰੀ ਫੈਮਿਲੀ ਵਾਸਤੇ, ਆਪਣੀ YouTube ਫੈਮਿਲੀ ਵਾਸਤੇ ਇਨਸ਼ਾਅੱਲਾ ਦੁਆਵਾਂ ਹੀ ਨਿਕਲਣਗੀਆਂ। ਤੇ बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भाई ठीक होंगे। अल्हम्दुलिल्लाह असीं भी ठीक है। अल्लाह पाक तुहानूं खुश रखे, आबाद रखे जी। अज दा व्लॉग करदे स्टार्ट। अस्सलाम वालेकुम। वालेकुम। की खा रहे हो? गोलियां। गोलियां तो मैं तुहाडे लैके मगर मगर तुरया फिरदा, तुसीं ले लियां? हां ना हुण तो लियां। अच्छा मिंट लाए ने अज जी। अम्मी जान ने एहसान किया कि आपे गोलियां चुक के ले लियां, याद रह गया। नहीं तो मैं तो मुकद्दस नूं कहा सी कि मुकद्दस हुण तेरी ड्यूटी है, मैं भी याद रखांगा कि अम्मी ने सुबह शाम रोज़ गोलियां देनी, क्योंकि एक खुराक दो खुराक रह गई पैर दे विच जिहड़ी पी पई मां ये की कर ले की होया? मेरा रुश होया। नहीं अम्मी तुसी कैप्सूल जो वड्डा सी तुसी तोड़ लेना सी, अद्धा अद्धा करके खा लेना सी, सबूता ही खा गए इन्ना वड्डा कैप्सूल। नहीं अद्धा चक ना कीता। चक ना कीता जी। एगमेंटन कैप्सूल है जी, वो पैर दी दर्द ते पीप वास्ते, ते वो इन्ना बड़ा सी वो फस गया गले च। ते माशाअल्लाह इधर जी बेगम साहबा ने सुबह सुबह मशीन ला दी। मैं आया ते देखा ते मशीन दी खड़ 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 गुर गुर हो रही सी। मैं क्या थोड़े जे हैगे तो जन भी ज्यादा हो गए। ये तो अच्छा कीता, ज्यादा मेरे को हाँ ज्यादा कपड़े बुढ़ियां दा काम ही तो ना, मेरे को नहीं धोते जाने थोड़े जे कपड़े। मैं क्या चल लगना शाम हो जाएगी तो उधर शाम हो गई सी। मुकद्दस तंदूर नूं ओ कलर कर दियां, ओ डिजाइन बना दियां हैं। ठीक है ना। काफ़ी भैन भाइयों ने जी कमेंट भी किया, एक दो सिस्टर ने कॉल की कि तुहाडा तंदूर पहले खूबसूरत सी, इहदे ते किंगरियां जी डिजाइन बना दे। तो मैं कहा चलो बना देने जी। काफ़ी भैनों ने कहा ਅਸੀਂ ਹਲੇ ਨਾ ਕੱਪੜੇ ਧੋਤੇ ਨਹੀਂ ਹੈਗੇ ਤੇ ਪਹਿਲੇ ਅੰਮਾ ਜੀ ਨੇ ਰੰਗ ਬਰੰਗੀਆਂ ਲਾਈਨਾਂ ਲਾ ਦਿੱਤੀਆਂ, ਟਾਕੀਆਂ ਨੇ ਇੱਕ ਇੱਧਰ ਲਾ ਦਿੱਤੀ ਇੱਕ ਇੱਧਰ ਲਾ ਦਿੱਤੀ ਹੈ। ਇਹ ਧੋ ਕੇ ਲੈ ਤੱਕ ਟੰਗ ਦਿੰਦੇ ਤੱਕ ਬਾਅਦ ਚ ਫਿਰ ਪਾਉਣੀ ਇਸ ਤਰੀਕੇ। पता की गल है, ਤੇ ਵੱਟ ਜਿਹੜਾ ਨਾ ਚੰਗੀ ਤਰ੍ਹਾਂ ਨਿਕਲਣਾ ਚਾਹੀਦਾ ਕੱਪੜੇ ਚੋਂ। ਇਹ ਅੰਮੀ ਦਾ ਦਰਅਸਲ ਦਰਬਾਰ ਹੈ। ਅੰਮੀ ਦੇ ਦਰਬਾਰ ਦੇ ਰੰਗ ਨੇ ਕਦੇ ਖੱਟਾ, ਨੀਲਾ, ਪੀਲਾ, ਜਾਮਨੀ ਕਲਰ। ਕਦੀ ਪੌਦੇ ਨੂੰ ਟਾਕੇ ਬੰਨ ਦਿੰਦੇ। ਮੁਕੱਦਸ इस तरह कर, मैनू कच्ची पेंसिल लिया दे, ਅੱਛਾ क्योंकि पहले कच्ची पेंसिल नाल डिजाइन बनावांगे फिर उतों रंग करांगे। समान जी मेरा ਸਭ ਤੋਂ ਜ਼ਿਆਦਾ ਕਿ ਖੁਸ਼ੀ ਦੀ ਗੱਲ ਹੈ ਲੱਕੜਾਂ ਦੇ ਵਿੱਚੋਂ ਬਣਿਆ ਬਣਾਇਆ ਫੁੱਟਾ ਵੀ ਲੱਗ ਗਿਆ। हाँ जा ना पेंसिल लेके आ कच्ची। ਜੀ ਅਸੀਂ ਆਪਣੇ ਭੈਣ ਭਾਈਆਂ ਦੇ ਨਾਲ ਨਾ ਕਮੈਂਟਸ ਦੇ ਬਾਰੇ 'ਚ ਗੱਲ ਕਰਾਂਗੇ। ਤੇ ਕੁਝ ਭੈਣ ਭਰਾਵਾਂ ਨੇ ਤੇ ਕਮੈਂਟ ਮਾਸ਼ਾਅੱਲਾ ਬਹੁਤ ਅੱਛੇ ਕਰਦੇ ਔਰ ਕੁਝ ਬੁਰੇ ਕਰਦੇ ਆ। ਤੇ ਅਸੀਂ ਉਹਨਾਂ ਦਾ ਨਾਮ ਤਾਂ ਨਹੀਂ ਲਵਾਂਗੇ, ਪਰ ਤਕਲੀਫ ਤੇ ਹੁੰਦੀ ਹੈ ਨਾ। ਜਿਹੜੇ ਬੁਰੇ ਕਮੈਂਟ ਅਸੀਂ ਸੁਣੀ ਦੇ ਨੇ ਤੇ ਪੜ੍ਹੀ ਦੇ ਤੇ ਸਾਨੂੰ ਬੜਾ ਤਕਲੀਫ ਹੁੰਦੀ ਹੈ। ਤੇ ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਜੀ ਜਿਹੜਾ ਕੰਮ ਸ਼ਾਮ ਅਸੀਂ ਕਰ ਰਹੇ ਹਾਂ, ਇਨਸ਼ਾਅੱਲਾ ਇਸ ਕੰਮ ਤੋਂ ਬਾਅਦ ਜਿਹੜਾ ਨਾ ਅਸੀਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਵੀ ਕਰਾਂਗੇ। ਤੇ ਤੁਸੀਂ ਸਾਡੇ ਵਲੌਗ ਦੇ ਨਾਲ ਜੁੜੇ ਰਹਿਣਾ ਵਾ। ਤੇ ਹੁਣ ਤੇ ਲੱਗਣ ਦੀਆਂ ਲੈਣਾ, ਪਰ ਇਹ ਹਜੇ ਆ ਦੇਖੋ ਹੁਣ ਨਜ਼ਰ ਆ ਰਹੀ ਨਜ਼ਦੀਕ ਤੋਂ। अल्हम्दुलिल्लाह जी कपड़े शपड़े ਜਿਹੜੇ ਨੇ ਸਾਰੇ ਧੁੱਪ ਗਏ ਆ। ਤੇ ਨਾਲ ਹੁਣ ਅਸੀਂ ਅੰਮਾ ਜੀ ਨੇ ਕੰਘੀ ਫੇਰੀ ਸੀਗੀ ਤੇ ਇਸ ਕਰਕੇ ਹੁਣ ਅੰਮਾ ਜੀ ਨੇ ਤੇ ਸਫਾਈ ਕਰਨ ਦੇ ਕਹਿੰਦੇ ਬਾਲ ਜਿਹੜੇ ਨਾ ਫਿਰ ਤੇ ਚੁੱਲ੍ਹੇ ਵੱਲ ਜਾਣ ਤੇ ਕਿੱਥੇ ਕਰਨਾ। मां किहड़े कम्मी लग गए हो तुसी इधर? बस तेरा ਵਾਵਾ ਸਾਰੇ ਵਾਲ ਜਿਹੜੇ ਡਿੱਗੇ ਨਾ ਹੋ ਜੀ। वाह वाह सारे डिग ਕੰਘੀ गए। ਕੀਤੀ, ਫਿਰ ਉਹ ਥੋੜਾ ਫਾਸਲੇ ਤੇ ਕੰਘੀ ਕੀਤੀ, ਫਿਰ ਉਹ ਸਾਰੇ ਇੱਥੇ ਵਾਲ ਖਿਲਰ ਗਏ ਸਾਰੇ ਸਾਰੇ ਡਿੱਗਦੇ ਹਨ ਇਤਨੇ। इतने डिग दे फिर मेरे सिर ते फिर साडे ते एक ही नहीं रह गया होना। ਤੇ ਆ ਕੋਨੀ ਤੋਂ ਇਹ ਖਾਈ। कोनी किथे भला लाओ का सिर तो
ਉਹ ਵਾਕਿਆ ਹੀ ਅੰਮੀ ਦੇ ਸਿਰ ਤੇ ਤਾਂ ਵਾਲ ਹੀ ਕੋਈ ਨਹੀਂ ਹੈਗਾ। ਹੋਏ ਹੋਏ ਕਿੱਡਾ ਜ਼ੁਲਮ ਹੋ ਗਿਆ ਹੈ ਅੰਮੀ। ਮਾਸ਼ਾਅੱਲਾ ਜੀ, ਇਹ ਵੀ ਮੈਂ ਕੰਪਲੀਟ ਕਰਤਾ ਡਿਜ਼ਾਈਨ। ਉਧਰ ਅੱਛਾ ਬਣਿਆ ਕਿ ਨਹੀਂ ਬਣਿਆ ਇਹ ਤੁਸੀਂ ਦੱਸਣਾ ਕਮੈਂਟ ਕਰਕੇ। ਤੇ ਇੱਧਰ ਮੈਂ ਸਿਰਫ ਸਿੰਪਲ ਲਾਈਨ ਲਗਾ ਦਿੱਤੀ ਹੈ। ਉਧਰ ਸੈੱਟ ਕਰਾਂਗੇ। ਹਾਂ ਇਧਰਲੀ ਸਾਈਡ ਰਹਿੰਦੀ ਹੈ। ਉਹ ਫਿਰ ਕੱਪੜੇ ਛਪੜੇ ਧੋਣ ਵਾਲੇ ਸੀ ਨਾ ਇਹਨੇ, ਫਿਰ ਮੈਂ ਵਿੱਚ ਛੱਡ ਦਿੱਤੀ। ਚਲੋ ਇਹ ਵੀ ਕੱਪੜਿਆਂ ਦਾ ਕੰਮ ਵੀ ਖਤਮ ਹੋ ਗਿਆ, ਘਰ ਦੇ ਹੋਰ ਛੋਟੇ ਮੋਟੇ ਕੰਮ ਹੋ ਗਏ, ਇਹ ਵੀ ਰੰਗ ਵੀ ਹੋ ਗਿਆ। ਚੱਲ ਕੋਈ ਨਹੀਂ, ਅੱਲਾ ਖੈਰ। ਇੱਥੇ ਸਵਾਲ ਕੇ ਚਾਵੇਂ ਪਤਾ ਨਹੀਂ ਕੀ ਸ਼ਾਇਦ ਬੁੱਲੀ ਕੀ ਹੈ, ਤਿੱਲੀ ਹੈ ਕੀ ਸ਼ਾਇਦ ਖਰੇ ਕੋਟ ਕਿੱਲੀ ਇੱਥੇ ਸੰਭਾਲ ਕੇ ਚਾਵੇਂ ਲੱਕੜੀ। ਅੱਛਾ ਆਪਣੇ ਭੈਣ ਭਾਈਆਂ ਦੇ ਨਾਲ ਜੀ ਅਸੀਂ ਆਪਣੇ ਕਮੈਂਟਸ ਦੇ ਬਾਰੇ ਚ ਨੇ ਇਨਸ਼ਾਅੱਲਾ ਗੱਲ ਕਰਾਂਗੇ। ਤੇ ਨਾਲ ਹੀ ਅੰਮਾ ਜੀ ਵੀ ਖੜੇ। ਅੰਮਾ ਜੀ ਆ ਜਾਓ ਉੱਥੇ ਬੈਠ ਕੇ ਨਾ ਫਿਰ ਗੱਲ ਕਰਦੇ ਹਾਂ। ਮਾਸ਼ਾਅੱਲਾ ਜੀ ਕੱਪੜੇ ਛੱਪੜੇ ਤੇ ਧੋਲੇ ਸਾਰੇ ਕੰਮ ਜਿਹੜੇ ਨਾ ਖਤਮ ਹੋ ਗਏ। ਤੇ ਹੁਣ ਸਿਰਫ ਨਾ ਕਮੈਂਟਸ ਦੇ ਬਾਰੇ ਜਿਹੜੇ ਨੇ ਇਨਸ਼ਾਅੱਲਾ ਅਸੀਂ ਕਿ ਅੱਜ ਆਪਣੇ ਭੈਣ ਭਾਈਆਂ ਨਾਲ ਕਮੈਂਟਸ ਦੇ ਬਾਰੇ ਚ ਗੱਲ ਕਰਦੇ ਹਾਂ, ਅੱਛੇ ਵੀ ਔਰ ਬੁਰੇ ਵੀ। ਔਰ ਨਾ ਕਿ ਸਭ ਤੋਂ ਪਹਿਲੇ ਜਿਹੜਾ ਕਮੈਂਟਸ ਆਇਆ ਸੀ ਨਾ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ ਕਿ ਅੰਮਾ ਜੀ ਦੇ ਬਾਰੇ ਚ ਕਮੈਂਟਸ ਕੀਤਾ ਸੀ ਕਿ ਅੰਮਾ ਜੀ ਨਾ ਅਗਰ ਆਪਣੇ ਕੱਪੜੇ ਧੋ ਲੈਂਦੇ ਆ ਤੇ ਫਿਰ ਤੁਹਾਨੂੰ ਕਿਉਂ ਨਹੀਂ ਸਪੋਰਟ ਕਰਦੇ ਵੀ ਖਾਣਾ ਛਾਣਾ ਜਾਂ ਹਾਂਡੀ ਛਾਣੀ ਕਿਉਂ ਨਹੀਂ ਬਣਾ ਸਕਦੇ। ਤੇ ਇਸ ਦੇ ਬਾਰੇ ਫਿਰ ਜਦੋਂ ਇਦਾਂ ਦੇ ਕਮੈਂਟਸ ਬੁਰੇ ਆਉਂਦੇ ਨਾ ਫਿਰ ਅਸੀਂ ਉਹ ਡਿਲੀਟ ਕਰ ਦਿੰਦੇ। ਉਹਦੀ ਰੀਜ਼ਨ ਹੈ ਇੱਕ ਕਿ ਅੰਮਾ ਜੀ ਖਾਣਾ ਕਿਉਂ ਨਹੀਂ ਬਣਾ ਸਕਦੇ। ਪਹਿਲੀ ਗੱਲ ਤਾਂ ਇਹ ਕਿ ਅੰਮਾ ਜੀ ਕੱਪੜੇ ਆਪਣੇ ਧੋਂਦੇ ਹੈ, ਉਹਨਾਂ ਨੂੰ ਸਾਡੇ ਧੋਤੇ ਹੋਏ ਕੱਪੜੇ ਨਹੀਂ ਪਸੰਦ ਆਉਂਦੇ। ਕਿਉਂਕਿ ਸ਼ੁਰੂ ਤੋਂ ਜਵਾਨੀ ਤੋਂ ਮੈਂ ਤਾਂ ਦੇਖਣ ਲੱਗਾ ਬਚਪਨ ਤੋਂ ਕਿ ਅੰਮੀ ਕੱਪੜੇ ਆਪ ਹੀ ਧੋਂਦੇ ਆਏ। ਕਦੀ ਉਹਨਾਂ ਨੇ ਮਸ਼ੀਨ ਦੇ ਵਿੱਚ ਨਹੀਂ ਧੋਏ। ਇੱਕ ਦੋ ਵਾਰੀ ਮੈਂ ਧੋਤੇ ਮਸ਼ੀਨ ਵਿੱਚ ਅੰਮੀ ਦੇ, ਤੇ ਆਪਣੇ ਹੱਥ ਨਾਲ ਧੋਂਦੇ। ਹਾਲਾਂਕਿ ਅੰਮੀ ਦੇ ਹੱਥ 'ਤੇ ਜ਼ਖਮ ਵੀ ਹੋਇਆ। ਅੰਮੀ ਦਿਖਾਇਆ ਜੀ, ਇਹ ਦੇਖੋ, ਇਹ ਮੈਂ ਪੈਰ ਹੱਥ 'ਤੇ ਪੱਟੀ ਵੀ ਕੀਤੀ ਹੈ, ਜਲ ਗਿਆ ਸੀ ਅੰਮੀ ਦਾ, ਲੇਕਿਨ ਅੰਮੀ ਫਿਰ ਵੀ ਕੱਪੜੇ ਖੁਦ ਧੋਂਦੇ ਆ। ਸੈਕਿੰਡ ਕਿ ਜਦੋਂ ਵੀ ਅੰਮੀ ਰੋਟੀ ਸ਼ੋਟੀ ਕਦੇ ਪਕਾਉਣ, ਜਦੋਂ ਵੀ ਕਹੀਏ ਤੇ ਅੰਮੀ ਹੱਥ ਜਲਾ ਬੈਂਦੇ ਜਾਂ ਕੱਪੜੇ ਜਲਾ ਬੈਂਦੇ ਆ। ਮੈਨੂੰ ਥੋੜ੍ਹਾ ਕਰਨਾ ਪੈਂਦਾ ਕੰਮ ਮੁਕੱਦਸ। ਅਸੀਂ ਕੰਡੀਸ਼ਨ ਵਿੱਚ ਸਾਡੇ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਮਾਮਲਾਤ ਕਿਸ ਤਰ੍ਹਾਂ ਜਾ ਰਹੇ ਨੇ, ਇਸ ਵਾਸਤੇ ਮੈਨੂੰ ਆਪ ਨੂੰ ਕਰਨਾ ਪੈਂਦਾ ना मेरे पुत्र मैं बाज बाज के काम कर दी आई। अच्छा जैसे ठीक ठाक आई ना, अच्छा मैं बड़े काम कर दी आई। मुलो खा के वेखना। ਮਤਲਬ ਕਿ ਅੰਮੀ ਕਹਿੰਦੀ ਕਿ ਜਦੋਂ ਮੈਂ ਆਪਣੀ ਜਵਾਨੀ 'ਚ ਕੰਮ ਕਰਦੀ ਸੀ ਨਾ, ਉਦੋਂ ਸਾਰੇ ਲੋਕ ਸਾਡੇ ਮਹੱਲੇ ਦੇ ਇਲਾਕੇ ਦੇ ਦੇਖਦੇ ਸੀ ਕਿ ਫਲਾਣ ਦੀ ਨੂੰਹ ਨੇ ਕੰਮ ਕੀਤੇ ਹੈ। ਯਾਨੀ ਕਿ ਜਿਸ ਤਰ੍ਹਾਂ ਉਸ ਦੌਰੇ ਮਿੱਟੀ ਦੇ ਘਰ ਹੁੰਦੇ ਸੀ, ਚੁੱਲ੍ਹਾ ਪੋਚਾ ਲਿਪਾਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ। ਲੇਕਿਨ ਇਹ ਕੁਛ ਹੀ ਔਰਤਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀ ਸਫਾਈ ਨਾ ਕਰ ਸਕਦੀਆਂ। ਅੰਮੀ ਮੇਰੀ ਨੇ ਚੁੱਲ੍ਹੇ ਬਣਾਏ ਸੀ, ਤੁਸੀਂ ਸ਼ਾਇਦ ਦੇਖਿਆ ਹੋਣਾ ਉੱਥੇ। ਹਾਲਾਂਕਿ ਇਸ ਉਮਰ ਦੇ ਵਿੱਚ ਇੰਨੇ ਪਿਆਰੇ ਚੁੱਲ੍ਹੇ ਬਣਾਏ ਸੀ। ਜਦੋਂ ਜਵਾਨ ਅੰਮੀ ਹੁੰਦੇ ਸੀ ਤੇ ਕਿੰਨੇ ਸਫਾਈ ਨਾਲ ਕੰਮ ਕਰਦੇ ਹੋਣੇ। ਇਸ ਤੋਂ ਇਲਾਵਾ ਜੀ ਸੈਕਿੰਡ ਕਮੈਂਟ ਇੱਕ ਐਸਾ ਸੀ ਕਿ ਉਹਦੇ ਵਿੱਚ ਲਿਖਿਆ ਸੀ, ਪਹਿਲੇ ਤਾਂ ਗੱਲ ਹੈ ਕਿ ਸਭ ਅਸੀਂ ਭੈਣ ਭਾਈਆਂ ਦਾ ਸ਼ੁਕਰੀਆ ਅਦਾ ਕਰਨੇ ਆ ਜਿਨ੍ਹਾਂ ਨੇ ਬੈਡ ਕਮੈਂਟ ਕੀਤੇ ਹੈ, ਜਿਨ੍ਹਾਂ ਨੇ ਅੱਛੇ ਕਮੈਂਟ ਕੀਤੇ ਹੈ। ਕਿਸੇ ਨੂੰ ਵੀ ਬਦ ਦੁਆ ਨਹੀਂ ਦੇਣੀ ਚਾਹੀਦੀ, ਕਿਸੇ ਨਾਲ ਵੀ। ਹਾਂ, ਆਪਣੇ ਇਜ਼ਹਾਰੇ ਰਾਏ ਜਿਹੜੀ ਉਹ ਸ਼ੇਅਰ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। एक सिस्टर सी के पता नहीं भाई सी, उन्होंने कमेंट किया सी कि बीवी ने अपने शौहर को और माँ ने अपने बेटे को पागल किया हुआ है। वो भी बहुत बुरा कमेंट लग्या, ताकि ਉਹਦੇ ਵਿੱਚ ਹੋਰ ਵੀ ਚੀਜ਼ਾਂ ਲਿਖੀਆਂ ਹੋਈਆਂ ਸੀ ਜਿਹੜੀ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਚਾਹੁੰਦਾ, ਨਾਲ ਡਿਲੀਟ ਕਰ ਦੇਈਦੇ ਆ। ਔਰ ਨਾਲ ਇੱਕ ਸਿਸਟਰ ਨੇ ਹੋਰ ਨੇ ਕਮੈਂਟ ਕੀਤਾ ਸੀ ਕਿ ਨਾ ਉਸ ਮੀਆਂ ਦੇ ਕੋਲ ਵੀ ਆਪਣੇ ਕੋ ਕੰਮ ਕਰਵਾਉਂਦੀ ਹੈ ਤੇ ਇਹ ਬਿਲਕੁਲ ਠੀਕ ਠਾਕ ਹੈਗਾ ਤੇ ਆਪਣਾ ਨਾ ਦੂਸਰਾ ਖੜੀ ਹੋ ਕੇ ਚਲੋ ਇੰਨਾ ਕਰ ਆਟਾ ਸ਼ਾਟਾ ਕੋਈ ਇਦਾਂ ਦਾ ਕੰਮ ਸ਼ਮ ਜਿਹਾ ਕਰ ਲਵੇ, ਕੋਈ ਬਰਤਨ ਬੈਠ ਕੇ ਧੋ ਲੇ, ਝਾੜੂ ਫੇਰ ਲਵੇ, ਇਦਾਂ ਦੇ ਕੰਮ ਕਰ ਲਵੇ। ਤੇ ਜਿੱਦਾਂ ਦੀ ਮੇਰੀ ਤਬੀਅਤ ਹੈ ਨਾ, ਮੈਨੂੰ ਪਤਾ ਵਾ ਕਿ ਡਾਕਟਰ ਨੇ ਸਖਤੀ ਨਾਲ ਮਨਾ ਕੀਤਾ ਕਿ ਪਿਛਲੀ ਵਾਰੀ ਵੀ ਮੇਰਾ ਇਸੇ ਤਰੀਕੇ ਨਾਲ ਮਸਲਾ ਬਣ ਗਿਆ ਸੀਗਾ ਤੇ ਐਤਕੀ ਉਹਨਾਂ ਨੇ ਕਿਹਾ ਫੁੱਲ ਇਹਤਿਆਤ ਕਰਨੀ ਹੈ। ਹਾਂ, ਸਾਡਾ ਉਦੋਂ ਬੱਚਾ ਪੈਦਾ ਹੋਇਆ ਸੀ ਹਸਪੀਟਲ ਦੇ ਵਿੱਚ, ਫਿਰ ਬੱਚਾ 1 ਮਹੀਨੇ ਬਾਅਦ ਫੌਤ ਹੋ ਗਿਆ। ਤੇ ਐਸੀ ਗੱਲ ਨਹੀਂ ਹੈ ਸਿਸਟਰ। ਪਹਿਲੀ ਤਾਂ ਗੱਲ ਮੈਂ ਇਹ ਕਰਨਾ ਕਿ ਸਭ ਤੋਂ ਬੜੀ ਗੱਲ ਕਿ ਸਾਡੇ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨੇ ਆਪਣੀ ਜ਼ੌਜਾ ਮੁਹਤਰਮਾ ਦੀ ਸਪੋਰਟ ਕੀਤੀ ਹੈ, ਉਹਨਾਂ ਦੀ ਹੈਲਪ ਕੀਤੀ। ਅਗਰ ਮੀਆਂ ਬੀਵੀ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਥੀ ਨਹੀਂ ਨਾ, ਤਾਂ ਕਾਹਦੇ ਮੀਆਂ ਬੀਵੀ ਨੇ? ਕੀ ਖਿਆਲ ਹੈ? ਮੀਆਂ ਬੀਵੀ ਅੱਲਾਹ ਪਾਕ ਨੇ ਇੱਕ ਐਸਾ ਮਜ਼ਬੂਤ ਔਰ ਅੱਛਾ ਰਿਸ਼ਤਾ ਬਣਾਇਆ ਹੈ ਨਾ, ਜਿਹਦੀ ਕੋਈ ਮਿਸਾਲ ਨਹੀਂ ਹੈਗੀ। ਅਗਰ ਸ਼ੌਹਰ ਬਿਮਾਰ ਹੈ ਤੇ ਬੀਵੀ ਉਹਦੇ ਕੰਮ ਕਰਦੀ ਹੈ, ਐਸੇ ਵੀ ਜਿਹੜੇ ਨਾ ਮਾਂ ਕਰ ਸਕਦੀ ਹੈ, ਨਾ ਬੇਟੀ ਕਰ ਸਕਦੀ ਹੈ, ਨਾ ਭੈਣ ਕਰ ਸਕਦੀ ਹੈ ਸਿਵਾਏ ਬੀਵੀ ਤੋਂ। ਤੇ ਬੀਵੀ ਜਦੋਂ ਤਕਲੀਫ ਵਿੱਚ ਹੋਵੇ ਤਾਂ ਉਹ ਕੰਮ ਉਹ ਕਰ ਸਕਦਾ ਜਿਹੜੇ ਕੋਈ ਹੋਰ ਨਾ ਕਰੇ। ਇਸ ਤਰ੍ਹਾਂ ਦੇ ਕਮੈਂਟ ਕਰਨ ਨਾਲ ਯਕੀਨ ਕਰ ਜੋ ਸਾਡਾ ਬਹੁਤ ਦਿਲ ਦੁਖਦਾ। ਉਸ ਤੋਂ ਇਲਾਵਾ ਇੱਕ ਹੋਰ ਕਮੈਂਟ ਹੈਗਾ ਸੀ, ਉਹਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਹੋਇਆ, ਪਤਾ ਨਹੀਂ ਉਹ ਭਾਈ ਹੈ ਜਾਂ ਸਾਡੀ ਭੈਣ ਹੈ, ਉਹਨਾਂ ਨੇ ਕਿਹਾ ਕਿ ਇਮਰਾਨ ਰਨ ਮੁਰੀਦ ਹੈ।
ਜਿਹੜਾ ਕਿ ਬਹੁਤ ਹੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ, ਜਿਸ ਤਰ੍ਹਾਂ ਕਮੈਂਟ ਆਇਆ ਕਿ ਇਮਰਾਨ ਰਾਨ ਮੁਰੀਦ ਹੈ, ਇਵੇਂ ਹੀ ਹੈ ਅੰਮੀ? ਹਾਂਜੀ ਬੀਵੀ ਮੇਰੀ ਇੱਜ਼ਤ ਕਰਦੀ ਹੈ ਅੰਮੀ, ਹਾਂਜੀ ਕਦੀ ਬਦਤਮੀਜ਼ੀ ਨਹੀਂ ਕੀਤੀ ਉਹਨੇ, ਨਹੀਂ। ਕਦੀ ਅੱਜ ਤੱਕ ਮੇਰੇ ਨਾਲ ਉਸ ਅੱਗੇ ਗੁੱਸਾ, ਕਦੇ ਬੰਦਾ ਘਰ 'ਚ ਹੋ ਹੀ ਜਾਂਦਾ, ਕਦੇ ਉਹਨੇ ਮੈਨੂੰ ਕਦੀ ਗੱਲ ਦਾ ਜਵਾਬ ਨਹੀਂ ਦਿੱਤਾ, ਕੋਈ ਵੀ ਨਹੀਂ ਗੱਲ ਕਰਦੀ, ਨਾ ਬੋਲਦੀ ਨਾ ਲੜਦੀ ਕੋਈ ਬਦਤਮੀਜ਼ੀ ਨਹੀਂ ਕੀਤੀ। ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਭੈਣ ਜਾਂ ਭਾਈ ਨੇ ਕਮੈਂਟ ਕੀਤਾ ਕਿਹਾ ਕਿ ਉਹਦੀ ਮਾਂ ਨਹੀਂ ਹੈ, ਉਹਦੀ ਭੈਣ ਨਹੀਂ ਹੈ, ਉਹਦੀ ਬੀਵੀ ਨਹੀਂ ਹੈ, ਉਹਦੀ ਬੇਟੀ ਨਹੀਂ ਹੈਗੀ। ਅਗਰ ਮੈਂ ਆਪਣੀ ਬੀਵੀ ਦਾ ਅੱਜ ਖਿਆਲ ਕਰਾਂਗਾ ਤੇ ਕੱਲ ਨੂੰ ਅੱਲਾਹ ਪਾਕ ਮੇਰੀ ਬੇਟੀ ਦਾ ਵੀ ਇਸੇ ਤਰ੍ਹਾਂ ਖਿਆਲ ਕਰਵਾਏਗਾ। ਜੇ ਅਗਰ ਅੱਜ ਮੈਂ ਇਹਦੇ ਨਾਲ ਜ਼ੁਲਮ ਕਰਾਂਗਾ ਤੇ ਕੱਲ ਨੂੰ ਮੇਰੀ ਬੇਟੀ ਨਾਲ ਵੀ ਕੋਈ ਅੱਲਾਹ ਪਾਕ ਕੋਲ ਜ਼ੁਲਮ ਕਰਵਾਏਗਾ। ਉਹ ਉਸ ਜੋ ਅੱਜ ਕਰਾਂਗੇ ਨਾ, ਉਵੇਂ ਅਸੀਂ ਦੁਨੀਆ ਦੇ ਵਿੱਚ ਇਹ ਦੇ ਕੇ ਜਾਣਾ। ਇਹ ਤਾਂ ਦੁਨੀਆ 'ਚ ਮਿਸਾਲਾਂ ਨੇ। ਤੇ ਇਹ ਕਮੈਂਟ ਨਾਲ ਵੀ ਬੜਾ ਦੁਖਿਆ ਦਿਲ ਜੀ। ਹੁਣ ਕੁਛ ਅੱਛੇ ਕਮੈਂਟ ਨੇ ਜਿਹੜੇ ਅਸੀਂ ਭੈਣ ਭਾਈ ਨਾਲ शेयर करना चाहते हैं कि एक सिस्टर ने कमेंट किया कि इमरान भाई आप बहुत अच्छे हैं, आप अपनी वाइफ की सपोर्ट करते हैं। और इस तो इलावा एक और सिस्टर ने कमेंट किया कि भाई तुसी शेफ हो। उस तो इलावा एक सिस्टर ने कमेंट किया कि इमरान भाई अल्लाह पाक आपको इसका ज़रूर अजर देगा। मैं उन्हों का तहे दिल तो शुक्रिया अदा करना। और मेरी पूरी फैमिली करती, फैमिली दे विच मेरी अम्मी है और मेरी वाइफ है। अल्लाह पाक थाने भी हमेशा सलामत रखिए, सेहत तंदुरुस्ती दे और लंबी जिंदगी अता फरमाए। बिल्कुल जिस तरह कि तुसी आज देखा है कि मैं कपड़े धोते है, ਇਹਦੇ ਵਿੱਚ ਇਹਦੇ ਕੋਲ ਨਹੀਂ ਸੀ ਧੋਤੇ ਜਾਂਦੇ। ਅਗਰ ਇਹ ਕੱਪੜੇ ਧੋ ਵੀ ਲੈਂਦੀ, ਇਹਨੂੰ ਮੈਂ ਕਹਿ ਵੀ ਦਵਾਂ ਤੇ ਇਹਨੇ ਧੋ ਲੈਣੇ ਸੀ। ਉਸ ਤੋਂ ਇਲਾਵਾ ਥੱਲੇ ਝੁਕਣਾ, ਜ਼ੋਰ ਨਾਲ ਨਿਚੋੜਨਾ, ਉਹਨਾਂ ਨੂੰ ਨਿਚੋੜ ਕੇ ਬੈਠ ਕੇ ਪਾਣੀ ਚੁਗਣਾ, 100 ਇਸ ਤਰ੍ਹਾਂ ਦੇ ਮਾਮਲਾਤ ਹੁੰਦੇ ਆ। ਉਹਦੇ ਵਿੱਚ ਇਸ ਵਾਸਤੇ ਨਹੀਂ ਹੁਣ ਕਰਦੀ, ਸਾਰੀ ਉਮਰ ਇਹਨੇ ਕੰਮ ਕਰਨਾ। ਅੰਮੀ ਕਿਹੜਾ ਮੈਂ ਇਹਨੇ ਕਰਨਾ? ਠੀਕ ਠਾਕ ਬੱਚਾ ਦੇ ਸੀ। ਹਾਂ ਬੱਚਾ ਬੱਚੀ ਅੱਲਾ ਦੇਵੇਗਾ ਤੇ ਸਾਰੀ ਉਮਰ ਹੀ ਇਹਨੇ ਕੰਮ ਕਰਨੇ ਆ। ਹੁਣ ਕੰਮ ਸਾਰਾ ਹੀ ਕਰਨੇ ਸੀ। ਬਿਲਕੁਲ ਅੰਮੀ। ਤੇ ਹੁਣ ਕੁਛ ਟਾਈਮ ਹੈਗਾ ਇਸ ਤਰ੍ਹਾਂ ਦਾ, ਤੇ ਅਗਰ ਮੈਂ ਸਪੋਰਟ ਅੰਮੀ ਨਹੀਂ ਕਰਾਂਗਾ ਤੇ ਕੌਣ ਕਰੇਗਾ? ਨਹੀਂ ਕਰਨੀ ਚਾਹੀਦੀ। ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਘਰ ਦੇ ਵਿੱਚ ਅਸੀਂ 2 ਜੀ ਹਾਂ, ਛੋਟੀ ਜੀ ਸਾਡੀ ਫੈਮਿਲੀ ਹੈ। ਕਦੀ ਕਿਸੇ ਨਾਲ ਸਾਡੀ ਲੜਾਈ ਨਹੀਂ ਹੋਈ, ਕਦੀ ਕਿਸੇ ਨੂੰ ਅਸੀਂ ਬੁਰਾ ਨਹੀਂ ਕਿਹਾ, ਕਦੀ ਕਿਸੇ ਦੇ ਅਸੀਂ ਸਾਡਾ ਜੀ ਇੱਕ ਅਸੀਂ ਲਿਮਿਟਿਡ ਆਪਣੀ ਲਾਈਫ ਗੁਜ਼ਾਰ ਰਹੇ ਹਾਂ। ਸਾਨੂੰ ਲੋਕ ਨਾ ਅਸੀਂ ਕਿਸੇ ਲਈ ਜਾਂਦੇ ਹਾਂ, ਨਾ ਹੀ ਸਾਨੂੰ ਕੋਈ ਬੁਲਾਉਂਦਾ, ਨਾ ਅਸੀਂ ਕਿਸੇ ਦਾ ਗਿਲਾ ਕੀਤਾ। ਬਿਲਕੁਲ। ਲੇਕਿਨ ਕੁਛ ਦਿਨਾਂ ਤੋਂ ਕਮੈਂਟ ਇਸ ਤਰ੍ਹਾਂ ਦੇ ਆ ਰਹੇ ਸੀ। ਲਾਸਟ ਵੀਡੀਓ ਦੇ ਵਿੱਚ ਵੀ ਮੈਂ ਲਿਖਿਆ ਸੀ ਕਿ ਲੋਕ ਹਮੇ ਪਰੇਸ਼ਾਨ ਕਰ ਰਹੇ ਹੈ। ਤੋ ਉਹ ਮੈਨੂੰ ਯਾਦ ਨਹੀਂ ਰਿਹਾ ਸੀ ਮੇਰੇ ਕੋਲ, ਉਹ ਕਲਿੱਪ ਡਿਲੀਟ ਹੋ ਗਿਆ ਸੀ। ਲੇਕਿਨ ਉਹ ਛੋਟਾ ਜਿਹਾ ਸੀ, ਅੱਛਾ ਹੋ ਗਿਆ। ਅੱਜ ਡਿਟੇਲ ਨਾਲ ਮੈਂ ਵੀਡੀਓ ਬਣਾ ਦਿੱਤੀ। ਮੈਂ ਉਹਨਾਂ ਭੈਣ ਭਾਈਆਂ ਦਾ ਫਿਲਹਾਲ ਤੇ ਜਿਸ ਤਰ੍ਹਾਂ ਦੇ ਵੀ ਸਾਡੇ ਭੈਣ ਭਾਈ ਸਾਨੂੰ ਕਮੈਂਟ ਕਰ ਰਹੇ ਆ ਨਾ, ਤੇ ਅਸੀਂ ਨਹੀਂ ਬੁਰਾ ਮਨਾਇਆ ਸੀ। ਜੇ ਜਿਨ੍ਹਾਂ ਨੇ ਵੀ ਕਮੈਂਟਸ ਕੀਤੇ ਆ ਨਾ ਬੁਰੇ, ਤੇ ਅਸੀਂ ਨਾ ਕਦੀ ਵੀ ਬਦਵਾ ਨਹੀਂ ਦੇਵਾਂਗੇ। ਇਨਸ਼ਾਅੱਲਾ ਅਸੀਂ ਦੁਆ ਹੀ ਦੇਵਾਂਗੇ। ਕਹਿੰਦੇ ਕਿ ਅਗਰ ਔਰਤ ਇਸ ਹਾਲਤ ਦੇ ਵਿੱਚ ਹੋਵੇ, ਜੋ ਵੀ ਦੁਆ ਕਰੇ ਅੱਲਾਹ ਪਾਕ ਕਬੂਲ ਕਰਦਾ। ਪਰ ਸਾਡੇ ਦਿਲ 'ਚ ਹਮੇਸ਼ਾ ਸਾਰੀ ਫੈਮਿਲੀ ਵਾਸਤੇ, ਆਪਣੀ YouTube ਫੈਮਿਲੀ ਵਾਸਤੇ ਇਨਸ਼ਾਅੱਲਾ ਦੁਆਵਾਂ ਹੀ ਨਿਕਲਣਗੀਆਂ। ਤੇ ਅੰਮਾ ਜੀ ਵੀ ਤੁਹਾਡੇ ਵਾਸਤੇ ਇਨਸ਼ਾਅੱਲਾ ਦੁਆਵਾਂ ਹੀ ਕਰਨਗੇ। ਜਿਨ੍ਹਾਂ ਨੇ ਬੁਰੇ ਕਮੈਂਟ ਕੀਤੇ ਆ ਉਹਨਾਂ ਵਾਸਤੇ ਵੀ ਸਾਡੀ ਦੁਆਵਾਂ। ਬਦ ਦੁਆ ਦੁਸ਼ਮਣ ਨੂੰ ਵੀ ਨਹੀਂ ਦੇਣੀ ਚਾਹੀਦੀ। ਬਿਲਕੁਲ ਠੀਕ ਹੈ ਨਾ? ਹਾਂਜੀ। ਤੇ ਬਸ ਜੀ ਇਹੀ ਹੈ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਾਡੇ ਸਮੇਤ ਹਦਾਇਤ ਦੇਵੇ, ਕਾਮਯਾਬੀ ਦੇਵੇ, ਇੱਜ਼ਤ ਦੇਵੇ। ਅਸੀਂ ਇਹੀ ਕਹਿ ਸਕਦੇ ਹਾਂ। ਮਸ਼ੀਨ ਧੋਣ ਦੀ ਵਾਰੀ ਆ ਗਈ, ਧੋ ਕੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਅੰਦਰ ਜਾਵਾਂਗੇ। ਘੁਮਾਉਣਾ ਹੁੰਦਾ ਨਾ? ਹਾਂਜੀ ਇਹ ਘੁਮਾਉਣਾ ਹੁੰਦਾ ਵਾ, ਤਾਂ ਕਿ ਚੱਕੇ ਦੇ ਵਿੱਚੋਂ ਨਾ ਸਰਫ ਚੰਗੀ ਤਰ੍ਹਾਂ ਨਿਕਲ ਜਾਏ, ਮਿੱਟੀ ਵੀ। ਚੰਗਾ ਕੀਤਾ ਦੱਸ ਦਿੱਤਾ, ਨਹੀਂ ਤਾਂ ਮੈਂ ਐਵੇਂ ਹੀ ਛੱਡ ਦੇਣੇ ਸੀ। ਇਹਦੇ ਜਿਹੜੇ ਦਰਵਾਜ਼ੇ ਉਤਲੀ ਵਾਰੀ ਕੱਪੜੇ ਧੋ ਨਹੀਂ ਸੀ ਹੋਣੇ। ਮਸ਼ੀਨ ਉਦੋਂ ਪਹਿਲੇ ਸਾਡੀ ਮਸ਼ੀਨ ਜਿਹੜੀ ਹੈ ਜੀ ਇਹ ਬਹੁਤ ਹਰਤ ਮਾਰਦੀ ਹੈ। ਮੈਨੂੰ ਹਰਤ ਪਿਆ ਪਹਿਲੇ। ਮੁਕੱਦਸ ਯਾਰ ਹੁਣ ਮੈਨੂੰ ਜਰਸੀ ਦੱਸ ਦੇ ਕਿੱਥੇ ਪਈ ਹੈ, ਤੇ ਮੈਨੂੰ ਬੰਦ ਜੁੱਤੀ ਦੇ ਦੇ। ਮੇਰੇ ਉਹ VIP ਗੁਰਬਾਬੀ ਮੈਂ ਪੈਰਾਂ ਪਾ ਲਵਾਂ ਤਾਂ ਕਿ ਯਕੀਨ ਕਰ ਜਾ ਮੇਰੇ ਪੈਰ ਸਾਰੇ ਠੰਡੇ ਹੋਏ ਪੈਣ, ਪਾਣੀ ਨਾਲ ਗਿੱਲੇ ਹੋਏ ਪਏ। ਠੰਡ ਵੀ ਬੜੀ ਲੱਗ ਰਹੀ ਹੈ। ਜਰਸੀ ਜਿਹੜੀ ਨਾ ਉੱਥੇ ਕਿੱਲੀ ਪਰ ਟੰਗੀ ਹੈਂਗਰ ਤੇ, ਹਾਂ ਕਾਲੇ ਰੰਗ ਦੀ ਟੋਪੀ। ਲੋ ਜੀ ਆ ਜਰਸੀ ਮੇਰੀ ਟੰਗੀ ਖੜੀ ਹੈ। ਅੰਮੀ ਨੇ ਬਿਸਤਰਾ ਹੀ ਬਣਾ ਲਿਆ, ਟਾਈਮ ਲਾਇਆ ਹੈ, ਠੰਡ ਹੋ ਗਈ ਹੈ। ਬਾਹਰ ਲੱਗਣ ਲੋ ਜੀ ਆ ਮੇਰੀ ਗੁਰਬਾਬੀ ਆ ਗਈ, VIP ਗੁਰਬਾਬੀ। ਜਰਾਬਾ ਥੋੜੀ ਜਰਾਬਾ। ਲੋ ਜੀ ਜਰਸੀ ਮੈਂ ਥੱਲੇ ਵਿਛਾ ਲਈ ਹੁਣ, ਕਿਉਂਕਿ ਇਹ ਦੁਪਹਿਰ ਦੀ ਧੋਤੀ ਹੋਈ ਥੋੜੀ ਜਿਹੀ ਗਿੱਲੀ ਸੀ, ਤੇ ਮੈਂ ਕਿ ਇਹਨੂੰ ਇਸਤਰੀ ਨਾਲ ਨਾ ਸੁਕਾ ਕੇ ਤੇ ਪਾਈਏ, ਕਿਉਂਕਿ ਠੰਡ ਹੋ ਗਈ ਹੈ ਨਾ। ਤੇ ਫਿਰ ਉਹ ਹੋਵੇ ਕਿ ਬਜਾਏ ਸਰਦੀ ਤੋਂ ਬਚਦਿਆਂ ਠੰਡ ਲਵਾ ਪਈਏ।